ਅੱਜ ਕੱਲ੍ਹ ਠੰਡ ਦਾ ਮੌਸਮ ਹੈਗਾ ਜੀ, ਆਪਣੇ ਬੱਚਿਆਂ ਦੀ ਕਈ ਵਾਰੀ ਪਸਲੀਆਂ ਜਾਂ ਠੰਡ ਲਾ ਕੇ ਚੱਲਣ ਲੱਗ ਜਾਂਦੀਆਂ ਹੈਗੀਆਂ। ਜਿਸ ਦਾ ਸਾਹ ਲੈਣੇ ਵਿੱਚ ਤਕਲੀਫ ਹੁੰਦੀ, ਤੁਹਾਨੂੰ ਪਤਾ ਲੱਗਦਾ ਜਦ ਬੱਚਾ ਸਾਹ ਲੈਂਦਾ ਐਨ ਹੁੰਦਾ, ਉਹਦੇ ਵਾਸਤੇ ਵਧੀਆ ਚੀਜ਼ ਹੈਗੀ ਜੀ ਇਹ ਕਾਲੀ ਮਿਰਚਾਂ, ਸੁੰਡ ਤੇ ਮਗਾਂ ਤੇ ਔਲਾ। ਐਂ ਕਰੋ, ਕਾਲੀ ਮਿਰਚਾਂ 10 ਗ੍ਰਾਮ ਲੈ ਲਓ, ਸੁੰਡ 10 ਗ੍ਰਾਮ, ਮਗਾਂ 10 ਗ੍ਰਾਮ, 30 ਗ੍ਰਾਮ ਹੋ ਗਿਆ। 30 ਗ੍ਰਾਮ ਇਹਦੇ ਵਿੱਚ ਤੁਸੀਂ ਆਪਣੇ ਤਿਰਫ ਦਾ ਪਾਊਡਰ ਮਿਕਸ ਕਰ ਲੈਣਾ ਹੈਗਾ। ਤੇ ਬੱਚਾ ਹੈਗਾ ਉਹਨੂੰ ਇਹਦੇ ਵਿੱਚ ਤੁਸੀਂ ਅੱਧਾ ਕੁ ਚਮਚਾ ਸਮਝ ਲਓ, ਅੱਧੇ ਤੇ ਵੀ ਅੱਧੇ ਥੋੜਾ ਚੌਥਾ ਹਿੱਸਾ ਚਮਚੇ ਦਾ, ਤੇ ਅੱਧੇ ਚਮਚੇ ਸ਼ਹਿਦ ਦੇ ਵਿੱਚ ਮਿਕਸ ਕਰਕੇ ਇਹ ਤੁਸੀਂ ਦੋ ਤਿੰਨ ਵਾਰੀ ਦੇ ਦਿਓ। ਇਹਦੇ ਨਾਲ ਤੁਸੀਂ ਫਰਕ ਪੈ ਜਾਊਗਾ ਜੀ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਦੇ ਸਕਦੇ ਸਰੋਂ ਦੇ ਤੇਲ ਦੇ ਵਿੱਚ ਲਸਣ ਤੇ ਔਲਾ ਚੂਰਨ ਮਿਕਸ ਕਰਕੇ ਇਹਨੂੰ ਗਰਮ ਕਰਨਾ ਹੈਗਾ। ਥੋੜਾ ਜਿਹਾ ਗਰਮ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ ਬੱਚਿਆਂ ਦੇ ਆਪਣੇ ਛਾਤੀ ਦੇ ਉੱਤੇ। ਨਹੀਂ ਤਾਂ ਤਾਰਪੀਨ ਦਾ ਤੇਲ ਤੁਸੀਂ ਲੈਣਾ ਹੈਗਾ 50 ਗ੍ਰਾਮ। ਟਰਪਨਟਾਈਲ ਆਇਲ ਕਹਿੰਦੇ ਹੈਗੇ ਇਹਨੂੰ, ਪੇਂਟ ਵਾਲੀ ਸਟੋਰਾਂ 'ਚ ਮਿਲ ਜੂਗਾ ਜੀ ਇਹ। ਉਨਾ ਹੀ ਤੁਸੀਂ ਤਿਲਾਂ ਦਾ ਤੇਲ ਲੈਣਾ ਹੈਗਾ। ਇਹ ਮਿਕਸ ਕਰਕੇ ਇਹਦੇ ਵਿੱਚ 2-3 ਟਿੱਕੀਆਂ ਤੁਸੀਂ ਆਪਣੇ ਮੁਸ਼ਕਪੂਰ ਦੀਆਂ ਪਾ ਦੇਣੀਆਂ ਹੈਗੀਆਂ ਜੀ, ਤੇ ਇੱਕ ਚੁਟਕੀ ਥੋੜੀ ਜਿਹੀ ਆਪਣੇ ਵਿੱਚ ਹਿੰਗ ਪਾ ਦੇਣੀ ਹੈਗੀ। ਤੇ ਇਹਨਾਂ ਦੇ ਐਵੇਂ ਥੋੜਾ ਕੋਸਾ ਜਿਹਾ ਕਰਕੇ ਚਮਚੇ ਇੱਕ ਕੌਲੀ ਤੁਸੀਂ ਕੱਢ ਲਓ, ਥੋੜਾ ਜਿੰਨੇ ਮਾਲਿਸ਼ 2 ਚਮਚੇ, ਉਹ ਕੋਸਾ ਜਿਹਾ ਹੋ ਗਿਆ ਜਦ ਉਹਦੀ ਮਾਲਿਸ਼ ਕਰਨੀ ਹੈਗੀ ਜੀ। ਤੇ ਆਪਣੇ ਐਨ ਚੰਗੀ ਤਰ੍ਹਾਂ ਉਹਨੇ ਵੀ ਬੱਚੇ ਨੂੰ ਬਾਹਰ ਨਹੀਂ ਨਿਕਲਣ ਦੇਣਾ, ਹਵਾ ਨਾ ਲੱਗੇ ਉਹਨੂੰ। ਇਹਦੇ ਨਾਲ ਵੀ ਬਹੁਤ ਛੇਤੀ ਆਰਾਮ ਆ ਜਾਂਦਾ ਜੀ। ਮੇਰੇ ਡੈਡੀ ਸੀਗੇ, ਬਹੁਤ ਯੂਜ਼ ਕਰਦੇ ਤੇ ਇਹ ਨੁਸਖੇ ਨੂੰ ਜੀ, ਤਾਰਪੀਨ ਦੇ ਤੇਲ ਵਾਲੇ ਨੂੰ। ਬਹੁਤ ਛੇਤੀ ਆਰਾਮ ਆ ਜਾਂਦਾ ਇਹਦੇ ਨਾਲ। ਜਾਂ ਫਿਰ ਬੱਚਿਆਂ ਜੇ ਠੰਡ ਜਿਹੀ ਲੱਗੀ ਰਹਿੰਦੀ ਹੈਗੀ ਤਾਂ ਉਹਨੇ ਜਿਹੜਾ ਮੱਛੀ ਦਾ, ਜੇ ਛੋਟੇ ਬੱਚੇ ਹੈਗੇ ਤਾਂ ਮੱਛੀ ਦਾ ਤੇਲ ਜਿਹੜਾ ਹੁੰਦਾ ਜੀ, ਉਹਦੀਆਂ 10 ਬੂੰਦਾਂ ਤੁਸੀਂ ਆਪਣੇ ਕੌਡ ਲੀਵਰ ਆਇਲ ਆਮ ਡਰੱਗ ਸਟੋਰ 'ਚ ਤੁਹਾਨੂੰ ਮਿਲ ਜੂਗਾ ਆਰਾਮ ਨਾਲ। 10 ਬੂੰਦਾਂ ਤੁਸੀਂ ਦੁੱਧ ਪਿਲਾ ਦਿਓ। ਇਹਨਾਂ ਬੱਚਿਆਂ ਨੂੰ ਠੰਡ ਨਹੀਂ ਲੱਗਦੀ ਇਹਦੇ ਨਾਲ। ਜੇ ਲੱਗੀ ਵੀ ਹੈਗੀ ਤਾਂ ਵੀ ਤੁਹਾਨੂੰ ਛੇਤੀ ਠੀਕ ਹੋ ਜਾਂਦੀ। ਜੋ ਕੋਈ ਬੱਚਾ ਆਪਣੇ ਗੋਲੀ ਲੈਣੇ ਜੋਗਾ ਹੈਗਾ 7-8-10 ਸਾਲ ਦਾ, ਤਾਂ ਉਹਨੂੰ ਭਾਵੇਂ ਆਪਣੇ ਇੱਕ ਕੈਪਸੂਲ ਜਾਂ ਉਹਦਾ ਮਿਲ ਜਾਂਦਾ ਹੈਗਾ, ਉਹ ਤੁਸੀਂ ਦੁੱਧ ਨਾਲ ਪਿਲਾ ਦੇ ਕਰੋ। ਨਹੀਂ ਤਾਂ ਤੁਸੀਂ ਆਪਣੇ 10 ਸੌਗੀ ਦੇ ਦਾਣੇ ਲੈਣੇ ਹੈਗੇ, ਇੱਕ ਲੌਂਗ ਲੈਣੀ ਹੈਗੀ। ਇਹਨੂੰ ਚੰਗੀ ਤਰ੍ਹਾਂ ਉਬਾਲ ਕੇ ਇਹ ਤੁਸੀਂ ਆਪਣੇ ਬੱਚੇ ਨੂੰ ਪਿਲਾ ਸਕਦੇ ਹੈਗੇ। ਅੱਜ ਕੱਲ੍ਹ ਠੰਡ ਦਾ ਮੌਸਮ ਹੈਗਾ ਜੀ, ਆਪਣੇ ਬੱਚਿਆਂ ਦੀ ਕਈ ਵਾਰੀ ਪਸਲੀਆਂ ਜਾਂ ਠੰਡ ਲਾ ਕੇ ਚੱਲਣ ਲੱਗ ਜਾਂਦੀਆਂ ਹੈਗੀਆਂ। ਜਿਸ ਦਾ ਸਾਹ ਲੈਣੇ ਵਿੱਚ ਤਕਲੀਫ ਹੁੰਦੀ, ਤੁਹਾਨੂੰ ਪਤਾ ਲੱਗਦਾ ਜਦ ਬੱਚਾ ਸਾਹ ਲੈਂਦਾ ਐਨ ਹੁੰਦਾ, ਉਹਦੇ ਵਾਸਤੇ ਵਧੀਆ ਚੀਜ਼ ਹੈਗੀ ਜੀ ਇਹ ਕਾਲੀ ਮਿਰਚਾਂ, ਸੁੰਡ ਤੇ ਮਗਾਂ ਤੇ ਔਲਾ। ਐਂ ਕਰੋ, ਕਾਲੀ ਮਿਰਚਾਂ 10 ਗ੍ਰਾਮ ਲੈ ਲਓ, ਸੁੰਡ 10 ਗ੍ਰਾਮ, ਮਗਾਂ 10 ਗ੍ਰਾਮ, 30 ਗ੍ਰਾਮ ਹੋ ਗਿਆ। 30 ਗ੍ਰਾਮ ਇਹਦੇ ਵਿੱਚ ਤੁਸੀਂ ਆਪਣੇ ਤਿਰਫ ਦਾ ਪਾਊਡਰ ਮਿਕਸ ਕਰ ਲੈਣਾ ਹੈਗਾ। ਤੇ ਬੱਚਾ ਹੈਗਾ ਉਹਨੂੰ ਇਹਦੇ ਵਿੱਚ ਤੁਸੀਂ ਅੱਧਾ ਕੁ ਚਮਚਾ ਸਮਝ ਲਓ, ਅੱਧੇ ਤੇ ਵੀ ਅੱਧੇ ਥੋੜਾ ਚੌਥਾ ਹਿੱਸਾ ਚਮਚੇ ਦਾ, ਤੇ ਅੱਧੇ ਚਮਚੇ ਸ਼ਹਿਦ ਦੇ ਵਿੱਚ ਮਿਕਸ ਕਰਕੇ ਇਹ ਤੁਸੀਂ ਦੋ ਤਿੰਨ ਵਾਰੀ ਦੇ ਦਿਓ। ਇਹਦੇ ਨਾਲ ਤੁਸੀਂ ਫਰਕ ਪੈ ਜਾਊਗਾ ਜੀ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਦੇ ਸਕਦੇ ਸਰੋਂ ਦੇ ਤੇਲ ਦੇ ਵਿੱਚ ਲਸਣ ਤੇ ਔਲਾ ਚੂਰਨ ਮਿਕਸ ਕਰਕੇ ਇਹਨੂੰ ਗਰਮ ਕਰਨਾ ਹੈਗਾ। ਥੋੜਾ ਜਿਹਾ ਗਰਮ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ ਬੱਚਿਆਂ ਦੇ ਆਪਣੇ ਛਾਤੀ ਦੇ ਉੱਤੇ। ਨਹੀਂ ਤਾਂ ਤਾਰਪੀਨ ਦਾ ਤੇਲ ਤੁਸੀਂ ਲੈਣਾ ਹੈਗਾ 50 ਗ੍ਰਾਮ। ਟਰਪਨਟਾਈਲ ਆਇਲ ਕਹਿੰਦੇ ਹੈਗੇ ਇਹਨੂੰ, ਪੇਂਟ ਵਾਲੀ ਸਟੋਰਾਂ 'ਚ ਮਿਲ ਜੂਗਾ ਜੀ ਇਹ। ਉਨਾ ਹੀ ਤੁਸੀਂ ਤਿਲਾਂ ਦਾ ਤੇਲ ਲੈਣਾ ਹੈਗਾ। ਇਹ ਮਿਕਸ ਕਰਕੇ ਇਹਦੇ ਵਿੱਚ 2-3 ਟਿੱਕੀਆਂ ਤੁਸੀਂ ਆਪਣੇ ਮੁਸ਼ਕਪੂਰ ਦੀਆਂ ਪਾ ਦੇਣੀਆਂ ਹੈਗੀਆਂ ਜੀ, ਤੇ ਇੱਕ ਚੁਟਕੀ ਥੋੜੀ ਜਿਹੀ ਆਪਣੇ ਵਿੱਚ ਹਿੰਗ ਪਾ ਦੇਣੀ ਹੈਗੀ। ਤੇ ਇਹਨਾਂ ਦੇ ਐਵੇਂ ਥੋੜਾ ਕੋਸਾ ਜਿਹਾ ਕਰਕੇ ਚਮਚੇ ਇੱਕ ਕੌਲੀ ਤੁਸੀਂ ਕੱਢ ਲਓ, ਥੋੜਾ ਜਿੰਨੇ ਮਾਲਿਸ਼ 2 ਚਮਚੇ, ਉਹ ਕੋਸਾ ਜਿਹਾ ਹੋ ਗਿਆ ਜਦ ਉਹਦੀ ਮਾਲਿਸ਼ ਕਰਨੀ ਹੈਗੀ ਜੀ। ਤੇ ਆਪਣੇ ਐਨ ਚੰਗੀ ਤਰ੍ਹਾਂ ਉਹਨੇ ਵੀ ਬੱਚੇ ਨੂੰ ਬਾਹਰ ਨਹੀਂ ਨਿਕਲਣ ਦੇਣਾ, ਹਵਾ ਨਾ ਲੱਗੇ ਉਹਨੂੰ। ਇਹਦੇ ਨਾਲ ਵੀ ਬਹੁਤ ਛੇਤੀ ਆਰਾਮ ਆ ਜਾਂਦਾ ਜੀ। ਮੇਰੇ ਡੈਡੀ ਸੀਗੇ, ਬਹੁਤ ਯੂਜ਼ ਕਰਦੇ ਤੇ ਇਹ ਨੁਸਖੇ ਨੂੰ ਜੀ, ਤਾਰਪੀਨ ਦੇ ਤੇਲ ਵਾਲੇ ਨੂੰ। ਬਹੁਤ ਛੇਤੀ ਆਰਾਮ ਆ ਜਾਂਦਾ ਇਹਦੇ ਨਾਲ। ਜਾਂ ਫਿਰ ਬੱਚਿਆਂ ਜੇ ਠੰਡ ਜਿਹੀ ਲੱਗੀ ਰਹਿੰਦੀ ਹੈਗੀ ਤਾਂ ਉਹਨੇ ਜਿਹੜਾ ਮੱਛੀ ਦਾ, ਜੇ ਛੋਟੇ ਬੱਚੇ ਹੈਗੇ ਤਾਂ ਮੱਛੀ ਦਾ ਤੇਲ ਜਿਹੜਾ ਹੁੰਦਾ ਜੀ, ਉਹਦੀਆਂ 10 ਬੂੰਦਾਂ ਤੁਸੀਂ ਆਪਣੇ ਕੌਡ ਲੀਵਰ ਆਇਲ ਆਮ ਡਰੱਗ ਸਟੋਰ 'ਚ ਤੁਹਾਨੂੰ ਮਿਲ ਜੂਗਾ ਆਰਾਮ ਨਾਲ। 10 ਬੂੰਦਾਂ ਤੁਸੀਂ ਦੁੱਧ ਪਿਲਾ ਦਿਓ। ਇਹਨਾਂ ਬੱਚਿਆਂ ਨੂੰ ਠੰਡ ਨਹੀਂ ਲੱਗਦੀ ਇਹਦੇ ਨਾਲ। ਜੇ ਲੱਗੀ ਵੀ ਹੈਗੀ ਤਾਂ ਵੀ ਤੁਹਾਨੂੰ ਛੇਤੀ ਠੀਕ ਹੋ ਜਾਂਦੀ। ਜੋ ਕੋਈ ਬੱਚਾ ਆਪਣੇ ਗੋਲੀ ਲੈਣੇ ਜੋਗਾ ਹੈਗਾ 7-8-10 ਸਾਲ ਦਾ, ਤਾਂ ਉਹਨੂੰ ਭਾਵੇਂ ਆਪਣੇ ਇੱਕ ਕੈਪਸੂਲ ਜਾਂ ਉਹਦਾ ਮਿਲ ਜਾਂਦਾ ਹੈਗਾ, ਉਹ ਤੁਸੀਂ ਦੁੱਧ ਨਾਲ ਪਿਲਾ ਦੇ ਕਰੋ। ਨਹੀਂ ਤਾਂ ਤੁਸੀਂ ਆਪਣੇ 10 ਸੌਗੀ ਦੇ ਦਾਣੇ ਲੈਣੇ ਹੈਗੇ, ਇੱਕ ਲੌਂਗ ਲੈਣੀ ਹੈਗੀ। ਇਹਨੂੰ ਚੰਗੀ ਤਰ੍ਹਾਂ ਉਬਾਲ ਕੇ ਇਹ ਤੁਸੀਂ ਆਪਣੇ ਬੱਚੇ ਨੂੰ ਪਿਲਾ ਸਕਦੇ ਹੈਗੇ ਜੀ।